ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਦੀ ਕਠਪੁਤਲੀ ਅਫਗਾਨਿਸਤਾਨ ਦੀ ਅਸ਼ਰਫ ਗਨੀ ਸਰਕਾਰ ਨੇ ਪਾਕਿਸਤਾਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ 9 ਪਾਰਲੀਮੈਂਟ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੀ ਅਗਵਾਈ ਵਿੱਚ ਜਹਾਜ਼ ਰਾਹੀਂ ਕਾਬਲ ਲਈ ਰਵਾਨਾ ਹੋਇਆ। ਜਹਾਜ਼ ਦੇ ਕਾਬਲ ਲੈਂਡ ਕਰਨ ਤੋਂ ਠੀਕ ਪਹਿਲਾਂ ਜਹਾਜ਼ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ 에ਅਰਪੋਰਟ ਦੇ ਨੇੜੇ ਕੋਈ ਧਮਾਕਾ ਖੇਜ਼ ਮਟੀਰੀਅਲ ਖੁਦਾਈ ਦੌਰਾਨ ਮਿਲਿਆ। ਸੋ ਇਹ ਇੱਕ ਮਹਿਜ਼ ਬਹਾਨਾ ਜਾਪਦਾ ਹੈ, ਅਸਲ ਮਕਸਦ ਪਾਕਿਸਤਾਨ ਨੂੰ ਨੀਵਾਂ ਦਿਖਾਣਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਖਬਰ ਨੂੰ ਜਿਵੇਂ ਮੈਂ ਹੁਣ ਡਿਸਕਸ ਕਰਾਂਗਾ, ਇਹ ਮੇਰਾ ਆਪਣਾ ਇਸ ਦੇ ਉੱਤੇ ਟੇਕ ਹੈ ਜੀ, ਔਰ ਮੈਂ ਇਸ ਟੇਕ ਦੇ ਲਈ ਅਮਰੀਕਨ ਐਕਸਪ੍ਰੈਸ਼ਨ ਦਾ ਸਹਾਰਾ ਲੈ ਰਿਹਾ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਇਹ ਡਕ ਟੈਸਟ ਨੂੰ ਕਹਿੰਦੇ ਨੇ ਕਿ ਭਈ ਜਿਹਦੀ ਸ਼ਕਲ ਤੋਰ ਉਵੇਂ ਲੱਗੇ ਵਾਕਈ ਉਹ ਬਤਖ ਹੈ। ਹਾਲਾਂ ਇਹਨੂੰ ਪਾਕਿਸਤਾਨੀ ਮੀਡੀਆ ਨੇ ਉਵੇਂ ਹੀ ਦਿੱਤਾ ਹੈ ਜੋ ਸਟੋਰੀ ਜਿੱਥੋਂ ਓਰੀਜੀਨੇਟ ਹੋਈ। ਹੁਣ ਪਹਿਲੀ ਵਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ 9 ਐਮਪੀਆਂ ਦਾ ਇੱਕ ਡੈਲੀਗੇਸ਼ਨ ਉਹਨਾਂ ਦੇ ਸਪੀਕਰ ਅਸਦ ਕੈਸਰ ਦੀ ਅਗਵਾਈ ਥੱਲੇ ਅਫਗਾਨਿਸਤਾਨ ਪਾਰਲੀਮੈਂਟ ਜਿਹੜੇ ਉਹਨਾਂ ਦੇ ਕਾਊਂਟਰ ਪਾਰਟ ਜਿਰਗਾ ਨੇ ਉਹਨਾਂ ਦੇ ਸੱਦੇ 'ਤੇ 3 ਦਿਨ ਦੇ ਅਫਗਾਨਿਸਤਾਨ ਦੌਰੇ ਦੇ ਲਈ ਜਾ ਰਿਹਾ ਸੀ। ਜਹਾਜ਼ ਇਸਲਾਮਾਬਾਦ ਤੋਂ ਉੱਡਿਆ, ਉਹਨੇ ਕਾਬਲ ਲੈਂਡ ਕਰਨਾ ਸੀ, ਜ਼ਾਹਰ ਹੈ ਕਾਬਲ ਹੀ ਕਰਨਾ ਸੀ। ਔਰ ਐਨ ਜਦੋਂ ਕਿ ਉਹ ਉਤਰਨ ਦੇ ਨੇੜੇ ਸੀ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਕਿ ਨਹੀਂ ਤੁਸੀਂ ਉਤਰ ਨਹੀਂ ਸਕਦੇ ਕਿਉਂਕਿ ਇੱਥੇ ਜਿਹੜੇ ਨੇ ਏਅਰਪੋਰਟ 'ਤੇ ਖੁਦਾਈ ਦੇ ਦੌਰਾਨ ਕੋਈ ਪੁਰਾਣੇ ਜ਼ਮਾਨੇ ਦੇ ਜਿਹੜੇ ਨੇ ਉਹ ਐਕਸਪਲੋਸਿਵ ਮਿਲੇ ਨੇ ਔਰ ਇਹ ਸੇਫ ਨਹੀਂ ਹੈ। ਔਰ ਉੱਥੋਂ ਹੀ ਜਿਹੜਾ ਉਹ ਵਾਪਸ ਮੁੜ ਗਏ ਔਰ ਉਹਨੇ ਕਿਹਾ ਜੀ ਫਿਰ ਅਸੀਂ ਤੁਹਾਨੂੰ ਦੁਬਾਰਾ ਸੱਦਾਂਗੇ। ਹੁਣ ਖਬਰ ਤਾਂ ਦੇਖਣ ਨੂੰ ਆਪਣੇ ਵੱਲੋਂ ਉਹਨਾਂ ਨੇ ਫੂਲ ਪ੍ਰੂਫ ਹੀ ਬਣਾਈ ਹੈ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਐਸਾ ਦਿਨ ਦੇ ਵੇਲੇ ਜਦੋਂ ਫਲਾਈਟ ਜ਼ਾਹਰ ਹੈ, ਰਾਤ ਦੀ ਤਾਂ ਫਲਾਈਟ ਨਹੀਂ ਹੈ, ਦਿਨ ਦੇ ਵੇਲੇ ਹੈ, ਇੱਕ VIP ਇੱਕ ਮੁਲਕ ਜਿਹੜਾ ਜਿਹਦੀ ਪੂਰੀ ਅਹਿਮੀਅਤ ਹੈ, ਨੇਬਰ 'ਚ ਹੈ, ਨੇਬਰਲੀ ਮੁਲਕ ਹੈ, ਉਹਨਾਂ ਦਾ ਡੈਲੀਗੇਸ਼ਨ ਆ ਰਿਹਾ। ਜਹਾਜ਼ ਕੋਈ ਵੱਡਾ 200 ਸੀਟਰ ਤਾਂ ਨਹੀਂ ਹੈ ਔਰ ਐਸਾ ਕਿਹੜੀ ਖੁਦਾਈ ਹੈ ਜਿਹੜੀ ਐਨ ਮੌਕੇ ਦੇ ਉੱਤੇ ਉਹਨਾਂ ਨੂੰ ਕੁਛ ਮਿਲਿਆ ਵੀ, ਉਹਨਾਂ ਦੇ ਐਕਸਪਰਟਸ ਨੇ ਵੀ ਆ ਕੇ ਜੇ ਕਹਿ ਵੀ ਦਿੱਤਾ ਪੁਰਾਣੇ ਨੇ ਜਾਂ ਉਹ ਸਾਰੇ ਨੇ। ਕਿੰਨੀ ਕੁ ਦੇਰ ਇਸਲਾਮਾਬਾਦ ਤੋਂ ਕਾਬਲ ਤੱਕ ਦੀ ਫਲਾਈਟ ਨੂੰ ਲੱਗਦੇ ਨੇ? ਦੇਖੋ ਮਤਲਬ ਕਿੰਨਾ ਕੁ ਡਿਸਟੈਂਸ ਆ, ਘੰਟਾ ਹੋਏਗਾ, 1.5 ਘੰਟਾ ਹੋਏਗਾ ਵੱਧ ਤੋਂ ਵੱਧ, ਉਸ ਤੋਂ ਵੀ ਘੱਟ ਹੋਣਾ। ਹੁਣ ਇਹ ਸਾਰਾ ਜਦੋਂ ਤੁਸੀਂ ਇਸ ਕਿਸਮ ਦਾ ਪਾਰਟ ਦੇਖਦੇ ਹੋ ਇਹ ਹਿਊਮਿਲੇਸ਼ਨ ਦੇ ਥੱਲੇ ਹੀ ਆਉਂਦਾ ਹੈ, ਭਾਵੇਂ ਬਹਾਨਾ ਕੋਈ ਵੀ ਹੋਏ। ਕਿਉਂਕਿ ਹੁਣ ਅਸੀਂ ਦੇਖਦੇ ਹਾਂ ਕਿ ਅਜੇ ਪਿਛਲੇ ਦਿਨਾਂ 'ਚ ਹੀ ਅਬਦੁੱਲਾ ਦਿੱਲੀ ਕਿੰਨੇ ਦਿਨ ਉੱਥੇ ਬੈਠੇ ਰਹੇ ਨੇ, ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ ਨੇ। ਅਸ਼ਰਫ ਗਨੀ ਦਾ ਇੰਟਰਵਿਊ ਈਵਨ ਦਾ ਹਿੰਦੂ ਜਿਹੜਾ ਅਖਬਾਰ ਮਦਰਾਸ ਤੋਂ ਛਪਦਾ ਹੈ ਉਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਪਾਕਿਸਤਾਨ ਲਈ ਕਿੰਨੀ ਨਫ਼ਰਤ ਨਾਲ ਭਰੇ ਹੋਏ ਨੇ। ਕਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਅਸ਼ਰਫ ਗਨੀ ਹਕੂਮਤ ਜਿਹੜੀ ਪਪਟ ਹਕੂਮਤ ਹੈ ਇੰਡੀਅਨ ਸਿਸਟਮ ਦੀ, ਉਹਨਾਂ ਨੇ ਦਬਾਅ ਬਣਾਇਆ ਹੋਇਆ ਕਿ ਜਿਹੜੀ 1 ਮਈ ਦੀ ਡੈਡਲਾਈਨ ਹੈ ਅਮਰੀਕਾ ਤਾਲਿਬਾਨ ਡੀਲ ਦੀ, ਉਹਨੂੰ ਅੱਗੇ ਪਾਓ ਜਦੋਂ ਤੱਕ ਸਮਝੌਤਾ ਨਾ ਹੋਏ। ਔਰ ਨਾਲ ਦੀ ਨਾਲ ਅਸ਼ਰਫ ਗਨੀ ਨੇ ਕਿਹਾ ਜੀ ਅਸੀਂ ਆਪਣਾ ਯੂਨਾਈਟਿਡ ਨੇਸ਼ਨ ਸਪੋਂਸਰਡ 3 ਪੁਆਇੰਟ ਦਿੱਤਾ ਏਜੰਡਾ ਕਿ ਸੀਜ਼ ਫਾਇਰ ਦੀ ਇੰਟਰਨੈਸ਼ਨਲ ਗਰੰਟੀ ਹੋਏ, ਪ੍ਰੈਜ਼ੀਡੈਂਟ ਦੀਆਂ ਵੋਟਾਂ ਪੈਣ, ਤਾਲਿਬਾਨ ਉਹਦੇ 'ਚ ਮਤਲਬ ਉਹਨੂੰ ਸੈਬੋਟਾਜ ਕਰਨ ਦੀ। ਐਨ ਇਸ ਮੌਕੇ ਦੇ ਉੱਤੇ ਇਸ ਕਿਸਮ ਦੀ ਜਿਹੜੀ ਹਰਕਤ ਹੈ ਮੈਨੂੰ ਇਹ ਲੱਗਦਾ ਹੈ, ਮੇਰੀ ਸਿਕਸ ਸੈਂਸ ਤਾਂ ਨਹੀਂ ਮੈਂ ਇੱਥੇ ਲਫ਼ਜ਼ ਕਹਾਂਗਾ, ਪਰ ਉਹ ਡਕ ਟੈਸਟ ਜ਼ਰੂਰ ਹੈ ਜਿਹਦੇ ਥੱਲੇ ਇਹ ਹੈ। ਇਹ ਹੁਣ ਇਹ ਜ਼ਾਹਰ ਹੈ ਪਾਕਿਸਤਾਨ ਦੀ ਆਪਣੀ ਇੰਟੈਲੀਜੈਂਸ ਏਜੰਸੀ ISI ਔਰ ਦੂਜੇ ਉਹਨਾਂ ਦੇ ਵੀ ਕਈ ਟੈਂਟੈਕਲ ਨੇ, ਉਹਨਾਂ ਦੇ ਅੱਖਾਂ ਕੰਨ ਖੁੱਲ੍ਹੇ ਨੇ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਪਬਲਿਕ ਹਿਊਮਿਲੇਸ਼ਨ ਹੈ। ਔਰ ਖ਼ਾਸ ਤੌਰ 'ਤੇ ਜਦੋਂ ਤੁਸੀਂ ਸੱਦਾ ਵੀ ਦਿੰਦੇ ਹੋ ਔਰ ਬਾਅਦ 'ਚ ਐਨ ਮੌਕੇ ਦੇ ਉੱਤੇ ਆ ਕੇ ਇਸ ਕਿਸਮ ਦੀ ਹਰਕਤ ਦਾ ਕਰਨਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਹੋਇਆ ਕਿ ਉਹਨਾਂ ਨੇ ਐਨ ਆਫੀਸ਼ੀਅਲ ਫਰੋਮ ਨੈਟੋਜ਼ ਰੈਜ਼ੋਲੂਟ ਸਪੋਰਟ ਮਿਸ਼ਨ ਸੈਡ, ਉਹਦੇ ਵਿੱਚ ਨੈਟੋ ਵੀ ਵਾੜ ਲਈ, ਇਹ ਡਿਗਿੰਗ ਕਰੂ ਅਨਕਵਰਡ ਐਕਸਪਲੋਸਿਵਸ
that appear to have been buried for quite some time in an area ਕਿ ਜੀ quite some time ਤੋਂ ਪੁਰਾਣੇ ਦਾ ਮਤਲਬ ਹੁਣ ਉਹ ਇਹਨਾਂ ਦੇ ਜਿਹੜੇ ਬੂਬੀ ਟਰੈਪ ਔਰ ਦੂਜੇ ਨੇ ਸੁੱਟੇ ਹੋਏ 1979 ਦੇ ਉਹ ਵੀ ਨਿਕਲਦੇ ਨੇ ਪਰ ਐਨ ਉਸ 1 ਘੰਟੇ ਦੇ ਵਿੱਚ ਹੀ ਉਹਦੀ ਖੁਦਾਈ ਵੀ ਹੋ ਗਈ ਉੱਥੋਂ ਉਹ ਵੀ ਨਿਕਲ ਆਏ ਉਹਨਾਂ ਦੇ ਐਕਸਪਰਟ ਵੀ ਆ ਗਏ ਜੇ ਉਹਨਾਂ ਨੂੰ ਲੱਗ ਵੀ ਗਿਆ ਵੀ ਪੁਰਾਣੇ ਨੇ ਤੇ ਜਹਾਜ਼ ਉਤਰਨ 'ਚ ਉੱਥੇ ਕਿਹੜਾ ਜਿਹੜਾ ਉਹ ਕੁਝ ਹੋਰ ਹਿਲ ਜਾਣਾ ਸੀ ਹੁਣ ਇਹ ਕਹਿ ਰਹੇ ਨੇ ਕਿ ਜੀ ਇਹ ਡਿਊਰਿੰਗ ਕੰਸਟਰਕਸ਼ਨ ਐਟ HKIA 에ਅਰਪੋਰਟ ਦਾ ਨਾਂ ਹੈ ਹਮੀਦ ਕਰਜ਼ਾਈ ਇੰਟਰਨੈਸ਼ਨਲ 에ਅਰਪੋਰਟ ਨੂੰ ਕਹਿੰਦੇ ਨੇ ਇਹ ਡਿਗਿੰਗ ਕਰੂ ਅਨਕਵਰਡ ਅਨਐਕਸਪਲੋਡਡ ਆਰਡੀਨੈਂਸ ਦੈਟ ਅਪੀਅਰਸ ਟੂ ਹੈਵ ਬੀਨ ਬਰੀਡ ਫॉर ਕੁਆਇਟ ਸਮ ਟਾਈਮ ਬਈ ਪਤਾ ਨਹੀਂ ਸਦੀਆਂ ਪੁਰਾਣਾ ਉਹ ਤਾਂ ਸਾਰੇ ਅਫਗਾਨਿਸਤਾਨ ਨੂੰ ਖੋਦਣਾ ਸ਼ੁਰੂ ਕਰ ਦਿਓ ਕੁਛ ਨਾ ਕੁਛ ਤੁਹਾਨੂੰ ਬੰਬ ਨਿਕਲਣਾ ਹੀ ਹੈ ਉਹਦੇ ਉਹ ਅਲੈਗਜ਼ੈਂਡਰ ਦੇ ਜ਼ਮਾਨੇ ਤੋਂ ਸ਼ੁਰੂ ਹੋ ਜਾਏਗਾ ਉਸ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਏਗਾ ਉਹ ਤਾਂ ਉਹਨਾਂ ਵਿਚਾਰਿਆਂ ਦੇ ਜਿਹੜੇ ਸਾਹਮਣੇ ਰਿਹਾ ਹੀ ਇਹ ਚੈਲੰਜ ਹੁਣ ਇਸ ਕਿਸਮ ਦਾ ਫਿਰ ਉਹ ਕਹਿ ਰਹੇ ਨੇ ਦ ਐਕਸਪਲੋਸਿਵ ਆਰ ਅਨਕਵਰਡ ਇਨ ਐਨ ਅਨਆਕੂਪਾਈਡ ਏਰੀਆ ਫਾਰ ਫਰੋਮ ਐਨੀ ਐਕਟਿਵ ਰਨਵੇ ਹੁਣ ਇਹ ਵੀ ਕਹਿੰਦੇ ਨੇ ਵੀ ਜਹਾਜ਼ ਦਾ ਰਨਵੇ ਤੋਂ ਉਤਰਨੇ ਫਾਰ ਫਰੋਮ ਬਹੁਤ ਦੂਰ ਇਹਦਾ ਮਤਲਬ ਕੋਈ 에ਅਰਪੋਰਟ ਨੂੰ ਖਤਰਾ ਨਹੀਂ ਸੀ ਹੈ ਵੀ ਕੋਈ ਪੁਰਾਣਾ ਸਦੀਆਂ ਪੁਰਾਣਾ ਕੋਈ ਨਿਕਲਿਆ ਹੋਣਾ ਕੋਈ ਉੱਥੋਂ ਔਰ ਉਹ ਵੀ ਨਿਕਲਿਆ ਕਿ ਉਸੇ ਟਾਈਮ ਤੇ ਨਿਕਲਣਾ ਦ ਐਕਸਪਲੋਸਿਵ ਆਰ ਅਨਕਵਰਡ ਇਨ ਐਨ ਅਨਆਕੂਪਾਈਡ ਏਰੀਆ ਫਾਰ ਫਰੋਮ ਐਨੀ ਐਕਟਿਵ ਰਨਵੇ Turkish military explosives experts conducted a controlled detonation to render the device safe. Flight operations resumed shortly thereafter. ਉਹਨਾਂ ਨੇ ਇਹ ਦੱਸਣ ਲਈ ਕਿ ਜੀ ਅਸੀਂ ਤਾਂ 에ਅਰਪੋਰਟ ਵੀ ਬੰਦ ਕਰਤੇ ਦੇਖੋ ਟਰਕੀ ਦੇ ਐਕਸਪਰਟਸ ਆ ਉਹ ਦੱਸਣ ਦੇ ਲਈ ਕਿ ਜੀ ਇਹ ਕੋਈ ਸਾਜ਼ਿਸ਼ ਨਹੀਂ ਜਦੋਂ ਤੁਸੀਂ ਇੰਨੇ ਕੁ ਸਬੂਤ ਦੇਣੇ ਸ਼ੁਰੂ ਕਰ ਦਿਓ ਨਾ ਕਿ ਵੀ ਉਹ ਨੈਟੋ ਵਾਲਿਆਂ ਦਾ ਕਰ ਰਿਹਾ ਔਰ ਇਹ ਦੱਸ ਰਿਹਾ ਔਰ ਤੁਰਕੀ ਦੇ ਆ ਗਏ ਔਰ ਫਿਰ ਇਹ ਦਾ ਮਤਲਬ ਇਹ ਟੂ ਮੈਨੀ ਪ੍ਰੂਫਸ gives an impression ਕਿ something is wrong with the whole thing ਬਾਕੀ ਉਹਨਾਂ ਨੇ ਦੇਖਣਾ ਉਹਨਾਂ ਦੀਆਂ ਏਜੰਸੀਆਂ ਨੇ ਪਰ ਮੇਰੀ ਜਿਹੜੀ ਆ ਅਮਰੀਕਨ ਡਕ ਟੈਸਟ ਯਾਦ ਰੱਖਣਾ ਬਿਲਕੁਲ ਹੁਣ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਤੇ ਰੋਜ਼ਾਨਾ ਵਿਚਾਰ ਕਰਦੇ ਅੱਜ ਦਾ ਸ਼ਬਦ ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਅਸੀਂ ਵਿਚਾਰ ਲਈ ਚੁਣਿਆ ਅਵਰ ਮੂਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੋਂ ਮਰੀਬੋ ਸੰਸਾਰਾ ਅਬ ਮੋਏ ਮਿਲਿਓ ਹੈ ਜਿਆਵਣ ਹਾਰਾ ਰਹਾਓ ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ ਔਰ ਅਗੇਨ ਜਦੋਂ ਅਸੀਂ ਰੋਜ਼ਾਨਾ ਹੀ ਇਹ ਕਹਿੰਦੇ ਹਾਂ ਕਿ ਰੱਬ ਦੇ ਬੰਦੇ ਫਕੀਰ ਸੂਫੀ ਰੱਬ ਨਾਲ ਜੁੜੇ ਹੋਏ ਗੁਰਮੁਖ ਸੰਤ ਬਾਬੇ ਅਸਲੀ ਬਾਬੇ ਜਾਲੀ ਨੇ ਉਹ ਜਦੋਂ ਸਾਨੂੰ ਇਨਸਾਨੀ ਜ਼ਿੰਦਗੀ ਦਾ ਮਕਸਦ ਸਮਝਾਉਂਦੇ ਨੇ ਤੇ ਜਿਹੜੀ ਗੱਲ ਦੇ ਉੱਤੇ ਸਾਡਾ ਧਿਆਨ ਜਿਹੜਾ ਉਹ ਕੇਂਦਰਿਤ ਕਰਵਾਉਂਦੇ ਨੇ ਫੋਕਸ ਕਰਵਾਉਂਦੇ ਨੇ ਉਹ ਹੈ ਮੌਤ ਦੀ ਹਕੀਕਤ ਬਿਲਕੁਲ ਕਿ ਕੁਝ ਨਹੀਂ ਰਹਿਣਾ ਹੈ ਇਹ ਜੋ ਅਸੀਂ ਦੇਖ ਰਹੇ ਹਾਂ ਚਾਰ ਚਫੇਰਾ ਉਹ ਇਵੇਂ ਹੀ ਹੈ ਜਿਵੇਂ ਜਦੋਂ ਅਸੀਂ ਸੁਪਨਾ ਦੇਖਦੇ ਹਾਂ ਤੇ ਸਾਨੂੰ ਲੱਗ ਰਿਹਾ ਹੁੰਦਾ ਕਿ ਸਾਡੇ ਨਾਲ ਜੋ ਵਾਪਰ ਰਿਹਾ ਸੁਪਨੇ 'ਚ ਹਕੀਕਤ ਹੈ ਪਰ ਜਿਉਂ ਹੀ ਸਾਡੀ ਅੱਖ ਖੁੱਲਦੀ ਹੈ ਤੇ ਸਾਨੂੰ ਲੱਗਦਾ ਹੈ ਵੀ ਸ਼ੁਕਰ ਹੈ ਇਹ ਤਾਂ ਸੁਪਨਾ ਸੀ ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਕਿ ਜਿਵੇਂ ਸੁਪਨਾ ਅੱਖਾਂ ਬੰਦ ਵੇਲੇ ਹਕੀਕਤ ਲੱਗਦਾ ਸੀ ਖੁੱਲਿਆ ਝੂਠ ਨਿਕਲਿਆ ਇਸੇ ਤਰ੍ਹਾਂ ਅੱਖਾਂ ਖੁੱਲੀਆਂ ਨਾਲ ਜਿਹੜਾ ਸੰਸਾਰ ਠੀਕ ਲੱਗਦਾ ਹੈ ਔਰ ਜਿਹੜਾ ਲੱਗਦਾ ਹੈ ਕਿ ਭਾਈ ਹਮੇਸ਼ਾ ਰਹਿਣ ਵਾਲਾ ਹੈ ਜਿਉਂ ਹੀ ਅੱਖਾਂ ਬੰਦ ਹੋਣਗੀਆਂ ਇਹ ਲੱਗੇਗਾ ਕਿ ਭਾਈ ਇਹ ਇੱਥੇ ਸਾਡਾ ਕੁਛ ਨਹੀਂ ਹੈ ਔਰ ਕਬੀਰ ਸਾਹਿਬ ਨੇ ਇਹੀ ਫਰਮਾਇਆ ਕਿ ਭਾਈ ਮੈਂ ਕਿਉਂਕਿ ਰੱਬ ਦੇ ਰਸਤੇ ਨੂੰ ਚੁਣ ਲਿਆ ਇਸ ਲਈ ਹੁਣ ਮੇਰੇ ਅੰਦਰ ਮੌਤ ਦਾ ਡਰ ਨਹੀਂ ਹੈ ਮੈਂ ਨਾ ਮਰੋਂ ਮਰੀਬੋ ਸੰਸਾਰ ਅਬ ਮੋਏ ਮਿਲਿਓ ਹੈ ਜਿਆਵਣ ਹਾਰਾ ਕਿ ਸੰਸਾਰ ਮਰ ਰਿਹਾ ਸੰਸਾਰ ਮਾਇਆ ਦੀ ਗਰੀਡ ਦੇ ਵਿੱਚ ਮਾਇਆ ਦੇ ਲਾਲਚ ਦੇ ਵਿੱਚ ਫਸਿਆ ਹੋਇਆ ਹੈ ਹਰ ਸਾਹ ਉਹਦੀ ਮੌਤ ਹੋ ਰਹੀ ਹੈ ਪਰ ਮੈਂ ਜਿਆਵਣ ਹਾਰਾ ਜਿਸ ਰੱਬ ਨੇ ਮੇਰੀ ਜ਼ਮੀਰ ਨੂੰ ਜਗਾ ਦਿੱਤਾ ਹੈ ਮੇਰੀ ਕੌਨਸ਼ੀਅਸ ਨੂੰ ਜਿਹੜਾ ਉਹ ਜਿਉਂਦਾ ਕਰ ਦਿੱਤਾ ਹੈ ਮੈਂ ਨਹੀਂ ਮਰ ਰਿਹਾ ਔਰ ਅਵਰ ਮੂਏ ਕਿਆ ਸੋਗ ਕਰੀਜੈ ਵੀ ਅਸੀਂ ਜਦੋਂ ਦੁਨੀਆ ਦੇ ਵਿੱਚ ਕੋਈ ਮਰ ਜਾਂਦਾ ਹੈ ਅਸੀਂ ਜਾਂਦੇ ਹਾਂ ਆਪਣਾ ਕੋਈ ਰਿਸ਼ਤੇਦਾਰ ਹੈ ਆਪਣਾ ਹੈ ਕੋਈ ਸੱਜਣ ਹੈ ਅਸੀਂ ਜਾ ਕੇ ਸੋਗ ਕਰਦੇ ਹਾਂ ਉਸ ਦੇ ਉੱਤੇ ਅਫਸੋਸ ਕਰਦੇ ਹਾਂ ਅਵਰ ਮੂਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਨ ਜੀਜੈ ਜੀਜੈ ਕਹਿੰਦੇ ਨੇ ਜਿਉਣਾ ਕਿ ਭਾਈ ਕਿਸੇ ਦਾ ਸੋਗ ਤਾਂ ਕਰੋ ਜੇ ਤੁਸੀਂ ਨਾ ਮਰਨਾ ਹੋਏ ਕਿ ਆਪਨ ਜੀਜਾ ਕਿ ਤੁਸੀਂ ਜਿਉਂਦੇ ਰਹਿਣਾ
ਸੋ ਜਿਹੜੀ ਮੌਤ ਹੈ ਉਹ ਇੱਕ ਹਕੀਕਤ ਹੈ, ਭਾਵੇਂ ਗਵਾਂਢ ਭਾਵੇਂ ਸਾਕ ਸੰਬੰਧੀ ਤੁਰ ਗਿਆਂ ਦੀ ਹੈ ਤੇ ਜਾਂ ਕੱਲ ਨੂੰ ਸਾਡੇ ਤੁਰ ਜਾਣ ਦੀ ਹੈ। ਹਕੀਕਤ ਇਹ ਹਕੀਕਤ ਹੈ, ਪਰ ਇਸ ਦਾ ਜਿਹੜਾ ਸੋਲੂਸ਼ਨ ਹੈ ਇਹੀ ਹੈ ਕਿ ਭਾਈ ਉਸ ਰੱਬ ਦੇ ਨਾਲ ਜੁੜ ਜਾਓ। ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਂ ਨਾ ਮਰੋ, ਮਰੀ ਬਹੁਤ ਸੰਸਾਰ ਹੈ, ਕਿ ਮੈਂ ਨਹੀਂ ਮਰ ਰਿਹਾ ਕਿਉਂਕਿ ਮੈਨੂੰ ਰੱਬ ਦੀ ਮੁਹੱਬਤ ਨਸੀਬ ਹੈ ਮੇਰੇ 'ਚ, ਔਰ ਮੈਂ ਉਹਦੀ ਮੁਹੱਬਤ ਦੇ ਵਿੱਚ ਹਰ ਪਲ ਜਿਉਂਦਾ। ਇਹ ਆ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ। ਜੀ ਪਰਮਲ, ਪਰਮਲ ਕਹਿੰਦੇ ਨੇ ਖੁਸ਼ਬੂ ਨੂੰ। ਬਿਲਕੁਲ। ਔਰ ਵੈਸੇ ਜਿਹੜੀ ਪਰਮਲ ਬਾਸਪਤੀ ਹੈ, ਖਾਸ ਤੌਰ ਤੇ ਪਾਕਿਸਤਾਨ ਦੇ ਕੋਲ ਟ੍ਰੇਡਮਾਰਕ ਹੈ ਦੁਨੀਆ ਦਾ, ਇੰਡੀਆ ਨੇ ਵੀ ਪਹਿਲਾਂ ਕਲੇਮ ਕੀਤਾ ਸੀ ਸਾਡੀ ਹੈ। ਹੁਣ ਇਹ ਵੀ ਇੱਕ ਦਿਲਚਸਪ ਗੱਲ ਹੈ ਵੀ ਉਹਦਾ ਨਾਂ ਹੀ ਪਰਮਲ ਇਸ ਲਈ ਹੈ ਕਿ ਖੁਸ਼ਬੂ। ਜਦੋਂ ਤੁਸੀਂ ਉਹ ਬਾਸਮਤੀ, ਮੈਂ ਫਿਰ ਪਤੀ ਕਹਿ ਰਿਹਾ ਸੀ, ਹੁਣ ਬਾਸ ਦਾ ਮਤਲਬ ਵੀ ਫ੍ਰੈਗਰੈਂਸ ਹੈ, ਮਤੀ ਉਸ ਨਾਲ ਮਤੀ, ਜਦੋਂ ਅਸੀਂ ਕਹਿੰਦੇ ਰੂਪਮਤੀ, ਕੋਈ ਖੂਬਸੂਰਤ ਜਿਹੜੀ ਹੈ ਔਰਤ ਦੇ ਲਈ ਹੁੰਦਾ ਹੈ ਜੀ ਉਹ ਰੂਪ। ਬਾਸ ਖੁਸ਼ਬੂ ਨੂੰ ਕਹਿੰਦੇ ਨੇ ਕਿ ਖੁਸ਼ਬੂ ਦੀ ਭਰੀ ਹੋਈ ਬਾਸਮਤੀ। ਪਰ ਪਰਮਲ ਜਦੋਂ ਤੁਸੀਂ ਕਹਿੰਦੇ ਹੋ, ਪਰਮਲ ਵੀ ਲਫ਼ਜ਼ ਦਾ ਮਤਲਬ ਫ੍ਰੈਗਰੈਂਸ ਹੈ। ਹੁਣ ਕਬੀਰ ਸਾਹਿਬ ਨੇ ਪਰਮਲ ਇਸਤੇਮਾਲ ਕੀਤਾ, ਇਹ ਆ ਦੇਹੀ ਪਰਮਲ ਮਹਿਕੰਦਾ, ਕਿ ਵੀ ਖੁਸ਼ਬੂਆਂ ਲਾ ਕੇ, ਪਰਮਲ ਲਾ ਕੇ ਇਸ ਦੇਹ ਨੂੰ, ਉਸ ਚੋਂ ਅਸੀਂ ਖੁਸ਼ਬੂਆਂ ਕੱਢਦੇ ਹਾਂ। ਤਾਂ ਸੁਖ ਬਿਸਰੈ ਪਰਮਾਨੰਦਾ, ਕਿ ਭਾਈ ਅਸੀਂ ਉਸ ਫੋਕੀ ਆਪਣੀ ਸਰੀਰ ਦੀ ਬਨਾਵਟ ਉਹਨਾਂ ਖੁਸ਼ਬੂਆਂ 'ਚ ਫਸੇ ਹੋਏ ਹਾਂ, ਉਸ ਸੁੱਖ ਦੇ ਵਿੱਚ ਗਵਾਚੇ ਹੋਏ ਸਾਨੂੰ ਪਰਮ ਆਨੰਦ ਦੇਣ ਵਾਲਾ ਰੱਬ ਭੁੱਲ ਜਾਂਦਾ ਹੈ। ਤਾਂ ਬਿਸਰੈ, ਅਸੀਂ ਜਿਹੜਾ ਉਹ ਦੇਹ ਦੇ ਉੱਤੇ ਫਸੇ ਹੋਏ ਹਾਂ। ਕੁਅਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ। ਹੁਣ ਅਲੰਕਾਰ, ਮੈਟਾਫਰ ਜਾਂ ਮੁਕਾਬਲਤਨ ਜਿਹੜੀ ਐਗਜ਼ੈਂਪਲ ਦਿੱਤੀ ਕਬੀਰ ਸਾਹਿਬ ਨੇ ਖੂਹ ਦੀ। ਹੁਣ ਖੂਹ ਦੇ ਵਿੱਚ ਕੀ ਹੁੰਦਾ ਹੈ, ਉਸ ਦੀਆਂ ਚੱਲ ਰਹੀਆਂ ਚਰਖੜੀਆਂ, ਔਰ ਪਾਣੀ ਕੱਢਣ ਦੇ ਲਈ ਫਿਰ ਲੱਜ ਨਾਲ ਤੁਸੀਂ ਜਿਹੜਾ ਬਾਲਟੀ ਜਾਂ ਘੜਾ ਜਾਂ ਜੋ ਵੀ ਹੈ ਉਹ ਪਾਣੀ 'ਚ ਉਤਾਰਦੇ ਹੋ, ਉਸ ਨੂੰ ਖੂਹ ਗਿੜਦਾ ਔਰ ਉਹ ਪਾਣੀ ਜਿਹੜਾ ਉਹਨੂੰ ਤੁਸੀਂ ਭਰਦੇ ਹੋ। ਲੱਜ ਜ਼ਰੂਰੀ ਹੈ। ਹੁਣ ਕਬੀਰ ਸਾਹਿਬ ਨੇ ਹਿਊਮਨ ਬਾਡੀ ਨੂੰ ਇੱਕ ਖੂਹ ਕਿਹਾ, ਔਰ ਖੂਹ ਹੈ ਕੁਅਟਾ ਏਕ ਪੰਜ ਪਨਿਹਾਰੀ। ਉਹਨਾਂ ਨੇ ਕਿਹਾ ਵੀ ਇੱਕ ਖੂਹ ਹੈ, ਇਹ ਸਰੀਰ ਮਾਨੋ ਖੂਹ ਹੈ, ਤੇ ਪੰਜ ਪਨਿਹਾਰੀਆਂ ਪਾਣੀ ਲੈਣ ਵਾਲੀਆਂ, ਪਾਣੀ ਲਿਆਉਣ ਵਾਲੀਆਂ ਕਿਹੜੀਆਂ ਚਰਖੜੀਆਂ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਿ ਵੀ ਇਹ ਲਗਾਤਾਰ ਸਰੀਰ ਰੂਪੀ ਖੂਹ ਚੋਂ ਉਹਦੀ ਸੱਤਿਆ, ਉਹਦੀ ਤਾਕਤ, ਕੋਈ ਲਸਟ ਦੇ ਵਿੱਚ ਫਸਿਆ ਹੋਇਆ ਹੈ, ਕੋਈ ਐਂਗਰ ਦੇ ਵਿੱਚ ਹੈ, ਕੋਈ ਗਰੀਡ ਦੇ ਵਿੱਚ ਹੈ, ਕੋਈ ਅਟੈਚਮੈਂਟ ਦੇ ਵਿੱਚ ਹੈ, ਕੋਈ ਹੰਕਾਰ ਦੇ ਵਿੱਚ ਹੈ। ਲਗਾਤਾਰ ਤੁਹਾਡੇ ਇਸ ਸਰੀਰ ਰੂਪੀ ਖੂਹ ਚੋਂ ਜਿਵੇਂ ਜੇ ਪਾਣੀ ਖਿੱਚੀ ਜਾਓ ਬਾਹਰ ਤੇ ਖੂਹ ਖਾਲੀ ਹੁੰਦਾ ਜਾਂਦਾ ਹੈ ਜਦੋਂ ਤੱਕ ਕੋਈ ਹੋਰ ਸੋਰਸ ਨਾ ਹੋਏ ਉਹਨੂੰ ਭਰਨ ਦਾ। ਇਵੇਂ ਹੀ ਅਸੀਂ ਵਿਕਾਰਾਂ ਦੇ ਵਿੱਚ, ਇਹਨਾਂ ਔਗਣਾਂ ਦੇ ਵਿੱਚ, ਸਿਨਸ ਦੇ ਵਿੱਚ ਫਸੇ ਹੋਏ ਆਪਣੇ ਸਰੀਰ ਦੀ ਸੱਤਿਆ ਨੂੰ ਖਤਮ ਕਰਦੇ ਹਾਂ। ਕੁਅਟਾ ਏਕ ਪੰਜ ਪਨਿਹਾਰੀ ਟੂਟੀ ਲਾਜ ਭਰੈ ਮਤ ਹਾਰੀ। ਕਿ ਇਹਦੇ ਨਾਲ ਇਹ ਹੁੰਦਾ ਵੀ ਅਲਟੀਮੇਟਲੀ ਇੱਕ ਦਿਨ ਜਿਵੇਂ ਸਾਹਾਂ ਦਾ ਜਿਹੜੀ ਲੜੀ ਆ ਉਹ ਟੁੱਟਦੀ ਹੈ, ਇਵੇਂ ਹੀ ਜਿਵੇਂ ਖੂਹ ਦੀ ਲੱਜ ਟੁੱਟੀ, ਔਰ ਬੇਸ਼ੱਕ ਪਾਣੀ ਵੀ ਖੂਹ 'ਚ ਹੈ, ਉਹ ਤੁਹਾਡਾ ਖੂਹ ਵੀ ਉੱਥੇ ਹੀ ਖੜਾ ਹੈ, ਪਰ ਪਾਣੀ ਉਹ ਭਰਿਆ ਨਹੀਂ ਜਾ ਰਿਹਾ ਕਿਉਂਕਿ ਲੱਜ ਟੁੱਟ ਗਈ ਹੈ। ਇਸੇ ਤਰ੍ਹਾਂ ਜਦੋਂ ਜ਼ਿੰਦਗੀ 'ਚ ਸਾਹ ਟੁੱਟ ਜਾਣਗੇ, ਤੁਸੀਂ ਬਿਲਕੁਲ ਇਹ ਹੋਵੋਗੇ ਕਿ ਵੀ ਤੁਸੀਂ ਸਾਰੀ ਜ਼ਿੰਦਗੀ ਕਿਸ ਕੰਮ ਦੇ ਵਿੱਚ ਗੁਜ਼ਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੁਅਟਾ ਨਾ ਪਨਿਹਾਰੀ। ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜਿਸ ਨੂੰ ਇਹ ਹਕੀਕਤ ਸਮਝ ਆ ਗਈ ਰੱਬ ਦੀ ਮੁਹੱਬਤ ਦੀ, ਸਰੀਰ ਦੇ ਝੂਠੇ ਹੋਣ ਦੀ, ਦੁਨੀਆ ਦੇ ਜਿਹੜਾ ਉਹ ਝੂਠੇ ਹੋਣ ਦੀ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਜੇ ਤੁਹਾਡੇ ਅੰਦਰ ਇਹ ਐਨਲਾਈਟਨਮੈਂਟ ਆ ਜਾਏ, ਵਿਚਾਰ ਆ ਜਾਏ, ਤੁਹਾਡੇ ਅੰਦਰ ਇਹ ਜਿਹੜਾ ਗਿਆਨ ਆ ਜਾਏ, ਨਾ ਉਹ ਕੁਅਟਾ ਨਾ ਪਨਿਹਾਰੀ, ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਭਾਈ ਤੁਹਾਨੂੰ ਇਸ ਸਾਰੇ ਦੀ ਲੋੜ ਨਹੀਂ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕੀਤੀ। ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ
ਰੱਬ ਦੀ ਯਾਦ ਦੇ ਰਸਤੇ ਤੇ ਤੁਰ ਨਿਕਲੋਗੇ। ਬਿਲਕੁਲ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।